ਇਹ ਲੈਂਟਰ ਦੇ ਵਿੱਚ ਜਿਹੜਾ ਮਤਲਬ ਸਮਾਨ ਪੈਣਾ ਸਮਾਨ ਲੱਗਦਾ ਨਾ ਉਹਦੇ ਇਹ ਅੰਦਾਜ਼ਨ ਕਿੰਨੇ ਕੁ ਦਾ ਐਸਟੀਮੇਟ ਹੈ? ਇਹ ਜਿਹੜਾ ਐਕਸੀਮੈਂਟ ਤਕਰੀਬਨ ਸਾਡਾ ਕੋ 18000 ਰੁਪਏ ਦਾ ਹੂੰ ਇਹ ਜਿਹੜਾ ਸਮਾਨ ਹਲਾ ਲੈ ਕੇ ਬਕਸ ਤੇ ਗਲਾਸ ਆ ਗਏ ਕੁਝ ਚੀਜ਼ਾਂ ਆ ਵੀ ਗਈਆਂ ਨੇ। ਕੁਝ ਚੀਜ਼ਾਂ ਆ ਗਈਆਂ ਇਹ ਜਿਹੜਾ ਵੇ ਕਿਉਂਕਿ ਪੈਪਾਂ ਦੀ ਜ਼ਿਆਦਾ ਕੋ 150 ਪੈਪ ਹੈ ਸਾਡਾ। ਇਹ ਪੌਣੀ ਦਾ ਕੋ 50 ਸਾਡੇ ਇਹਦੇ ਨੇ ਜੀ 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 ਨੇ ਸਾਕਟ ਦੂਜੀਆਂ ਫਿਰ ਸਾਕਟਾਂ ਕਿਲ ਟੇਪ ਆਰੀ ਚਲੋ ਬਲੇਡ ਜਿਹੜਾ ਇਹ 15000 ਰੁਪਇਆ ਲਓ ਜੀ ਠੀਕ ਹੈ। ਜਿਹੜਾ ਸਮਾਨ ਜਿੰਨੇ ਦਾ ਆਉਂਦਾ ਵੇ ਲੈਂਟਰ ਦੇ ਮਤਲਬ ਸਮਾਨ ਬਿਜਲੀ ਵਾਲਾ ਜਿਹੜਾ ਆਉਂਦਾ ਮਜ਼ੀਦ ਜਿਹੜੇ ਵਧੇ ਘਟੇ ਉਹ ਮੈਨੂੰ ਦੱਸਿਓ ਜੇ ਇਨਸ਼ਾਅੱਲਾ ਉਹ ਵੀ ਨਾਲ ਹੀ ਕਲੀਅਰ ਕਰ ਛੜਾਂਗੇ। ਬਿਲਕੁਲ ਠੀਕ ਹੋ ਤੇ ਜੂੰ ਹੀ ਆ ਆਪਣਾ ਸਰੀਆ ਵੱਜ ਜਾਂਦਾ ਫਿਰ ਕਰੋਗੇ ਕਿ ਸਰੀਏ ਤੋਂ ਪਹਿਲਾਂ ਤੁਸੀਂ? ਸਰੀਆ ਵੱਜਣਾ ਤੇ ਫਿਰ ਸਾਡਾ ਕੰਮ ਜੀ 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 ਤੁਸੀਂ ਇਹ ਲੈ ਕੇ ਸਮਾਨ ਲੈ ਆਓ ਪਰਸੋਂ ਇਨਸ਼ਾਅੱਲਾ ਸਰੀਆ ਵੱਜ ਜਾਣਾ ਸਾਡਾ। ਠੀਕ ਹੋ ਠੀਕ ਹੈ ਤੇ ਜੂੰ ਹੀ ਉਹ ਕੰਮ ਕੰਪਲੀਟ ਹੁੰਦਾ ਤੁਸੀਂ ਵਿੱਚੋਂ ਆਪਣਾ ਉਹ ਬਿਜਲੀ ਵਾਲਾ ਮਾਲ ਪਾ ਦਿਓ। ਇਹ ਸਿਰਫ ਇੰਨਾ ਕਿ ਸਾਨੂੰ ਮੌਕਾ ਦੇਣਾ ਕਿ ਦਿਹਾੜੀ 2 ਦਾ ਨਾ ਲੈਂਟਰ ਪੈਣ ਦੇ ਦਰਵਾਨ ਜੀ 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 ਠੀਕ ਹੋ ਗਿਆ ਨਾ ਜੀ ਕਿਉਂਕਿ ਮਾਸ਼ਾਅੱਲਾ ਕੰਮ ਕਾਫੀ ਹੱਦ ਤੱਕ ਕੰਮ ਕਾਫੀ ਇਹਦੇ ਵਿੱਚ ਸਪੀਕਰਾਂ ਦੀ ਵਾਇਰਿੰਗ ਏਸੀ ਦੀ ਵਾਇਰਿੰਗ ਜਨਰੇਟਰ ਦੀ ਵਾਇਰਿੰਗ ਹਾਂਜੀ ਹਾਂਜੀ ਫਿਰ ਹਾਂਜੀ ਉਸ ਤੋਂ ਬਾਅਦ ਯੂਪੀਐਸ ਦੀ ਵਾਇਰਿੰਗ ਇਹ ਸਾਰੀਆਂ ਵਾਇਰਿੰਗਾਂ ਵਿੱਚ ਜਿਹੜੀਆਂ ਨਾ ਰੱਖੀਆਂ ਜਾਣੀਆਂ ਨੇ ਫਿਰ ਉਹਦੀ ਵੰਡ ਵੇਟ ਹਰ ਚੀਜ਼ ਦਾ ਥੋੜਾ ਨਾ ਟਾਈਮ ਟੇਬਲ ਫਿਰ ਈਜ਼ੀ ਹੋ ਕੇ ਬੰਦਾ ਕਰ ਲੈਂਦਾ। ਇਹਨਾਂ ਕੋ ਉਧਰੋਂ ਮਸ਼ੀਨ ਬੂਏ ਕੇ ਆਈਏ ਉਧਰੋਂ ਪੈਪ ਵਾਲੇ ਵੀ ਆ ਜਾਣ ਪੈਪ ਆਈਏ ਨਹੀਂ ਮਿਸਾਲ ਤੇ ਫਿਰ ਸਾਡਾ ਕੰਮ ਸ਼ੁਰੂ ਹੋਣਾ। ਸਰੀਆ ਵਾਲੇ ਜੇ ਪਰਸੋਂ ਸਰੀਆ ਬੰਨ ਛੱਡਦੇ ਨੇ ਹਾਂਜੀ ਤੇ ਜੇ ਤੁਸੀਂ ਇਹਨਾਂ ਦੇ ਟਾਈਮ ਨਾਲ ਬੰਨ ਛੱਡਣਾ ਇਹਨਾਂ ਨੇ ਸਮਝ ਲਓ ਕਿ 2-3 ਵਜੇ ਬੰਨ ਦਿੰਦੇ ਨੇ ਅਸੀਂ ਨਾਲ ਹੀ ਸ਼ੁਰੂ ਹੋ ਜਾਣਾ। ਤੁਸੀਂ ਨਾਲ ਸ਼ੁਰੂ ਹੋ ਜੇ ਸ਼ਾਮ ਤੱਕ ਨਾ ਬੰਨਦੇ ਰਹਿੰਦੇ ਨੇ ਫਿਰ ਅਸੀਂ ਦੂਜੇ ਦਿਨ ਫਸਟ ਟਾਈਮ ਇੱਥੇ ਹੀ ਆ ਜਾਣਾ। ਚਲੋ ਮੇਰਾ ਦੇਰ ਅਸਲ 'ਚ ਇਹ ਵੇ ਕਿ ਇਹ ਕੰਮ ਜਿਹੜਾ ਨਾ ਕੰਪਲੀਟ ਹੋਵੇ ਜਿੱਡੀ ਛੇਤੀ। ਮੇਰੇ ਉਹ ਮਾਨ ਹੁੰਦੇ ਨੇ ਮਸਕਦ ਨੇ ਮੇਰੇ ਅਜ਼ੀਜ਼ ਨੇ ਭਾਈ ਖਾਬਰ ਸਾਹਿਬ ਨੇ ਤੇ ਉਹ ਬਾਰ-ਬਾਰ ਮੈਨੂੰ ਆਂਦੇ ਨੇ ਵੈਸ ਮੇਰੇ ਕੋਲ ਆ ਬਾਰੀ ਦੇਰ ਦੇ ਪਿਆਂਦੇ ਸਨ ਤਕਰੀਬਨ ਉਦੋਂ ਹੀ ਮੈਂ ਥਾਈਲੈਂਡ ਵੀ ਨਹੀਂ ਸਾਂ ਗਿਆ ਉਹ ਮੈਨੂੰ ਕਹਿੰਦੇ ਨੇ ਯਾਰ ਮੇਰੇ ਕੋਲ ਲਾਜ਼ਮੀ ਆ ਕੋਈ ਬਿਜ਼ਨਸ ਦੇ ਹਵਾਲੇ ਦੇ ਨਾਲ ਨਾ तो मैं एक काल असल है कि काम कंप्लीट करा के अपनी हथी ते फिर मैं जावां। बहुत अच्छी बात ते बाकी चलो अल्लाह सोना ख्याल रखे राबते दे विच जो ही इंशाल्लाह इन्हां दा शटरिंग वाला ते अज है जिहड़ा काम है ਇਹ ਇਨਸ਼ਾਅੱਲਾ ਪਲਾਈ ਬਸ ਉੱਤੇ ਪੈਣੀ ਬਾਕੀ ਤੇ ਤੁਹਾਨੂੰ ਪਤਾ ਸਾਰਾ ਹੋ ਗਿਆ ਮੁਕੰਮਲ ਹੋ ਗਿਆ ਤੇ ਜੂੰ ਹੀ ਇਹ ਅੱਜ ਕੰਪਲੀਟ ਹੁੰਦਾ ਸਰੀਆ ਵਾਲੇ ਸਾਈਜ਼ ਲੈ ਗਏ ਨੇ ਤੇ ਪਰਸੋਂ ਮੇਰੇ ਅੱਲਾ ਨੇ ਕਰਮ ਕੀਤਾ ਤੇ ਇਨਸ਼ਾਅੱਲਾ ਸਰੀਆ ਵੱਜ ਜਾਏਗਾ। ਹਾਂਜੀ ਤੇ ਫਿਰ ਜੂੰ ਹੀ ਵੱਜੇਗਾ ਤੁਹਾਡੇ ਨਾਲ ਰਾਬਤੇ ਦੇ ਵਿੱਚ ਤੁਸੀਂ ਆਪਣਾ ਇਹ ਕੰਮ ਇਹ ਮਾਲ ਤੁਸੀਂ ਲੈ ਆਉਣਾ ਨਾ ਜੋ ਹੋਇਆ ਹਿਸਾਬ ਕਿਤਾਬ ਥੋੜਾ ਬਹੁਤਾ ਤੁਹਾਨੂੰ ਦੱਸ ਅੱਜ ਨਹੀਂ ਤੇ ਸਵੇਰੇ ਮੈਂ ਲੈ ਆਣਾ ਜੀ। ਮਿਹਰਬਾਨੀ ਸ਼ਾਹ ਜੀ ਬਹੁਤ ਸ਼ੁਕਰੀਆ ਜਨਾਬ ਬਹੁਤ ਸ਼ੁਕਰੀਆ। ਜਿਹੜੀ ਲਿਆਣੀ ਜੇ ਤਾਂ ਕਿ ਮੀਟਰ ਅਸੀਂ ਅੱਗੇ ਡੋਰ ਲਈਏ ਸਾਡਾ ਮੇਨ ਕੰਮ ਜਿਹੜਾ ਨਾ ਉਹ ਮੀਟਰ ਨੇ ਕਰਨਾ ਹੈ। ਜਨਰੇਟਰ ਤੇ ਸਾਡੇ ਕੋਲ ਆ ਸਾਨੂੰ ਇੱਕ ਰੂਲ ਜਿਹੜਾ ਨਾ 764 ਦਾ ਅੱਗੇ ਇੱਕ ਉਹ ਮੇਰੇ ਅਜ਼ੀਜ਼ ਹੀ ਹਨ ਆਪ ਸਭ ਉਹਨਾਂ ਨੂੰ ਪਤਾ ਹੈ ਮੋਟਰ ਪੈਪ ਕੇਬਲ ਉਹ ਸਾਰੀ ਉਹਨਾਂ ਨੇ ਕਿਹਾ ਇੱਕ ਮਸਜਿਦ ਦਾ ਕੋਈ ਕੰਮ ਹੈ ਤਾਂ ਸਭ ਕੁਝ ਸਾਨੂੰ ਲੈ ਦਿੱਤਾ ਸੀ। ਹੁਣ ਸਾਨੂੰ ਨਾ ਇੱਕ ਚਾਹੀਦੀ ਏ ਹੋਰ ਰੋਲ ਚਾਹੀਦਾ ਪੂਰਾ ਰੂਲ ਚਾਹੀਦਾ। ਉਹ ਕਿੰਨੇ ਕ ਦਾ ਆਈ ਤਕਰੀਬਨ ਮੈਂ ਕੋਈ 10-11 ਹਜ਼ਾਰ ਦਾ ਅੰਦਾਜ਼ਾ ਨਾ ਚਲੋ 64 ਦਾ ਡਬਲ ਇਹ 15000 ਤੇ ਉਹ ਵੇ ਜਿਹੜਾ ਵੇ ਦਾ ਸਾਡਾ ਸਮਾਨ ਹੈ ਸਮਾਨ ਦਾ। ਹਾਂਜੀ ਠੀਕ ਤੇ ਬਾਕੀ ਜਿਹੜਾ ਉਹ ਕੇਬਲ ਚਾਹੀਦੀ ਉਹ ਸਾਨੂੰ ਚਾਹੀਦੀ ਤੇ ਉਦੋਂ ਨਾ ਜਿੱਦਣ ਲੈਂਟਰ ਪੈਣਾ ਜਦੋਂ ਲੈਂਟਰ ਤੇ ਅਸੀਂ ਇਨਸ਼ਾਅੱਲਾ ਉਹ ਲੈਂਟਰ ਤੋਂ ਪਹਿਲਾਂ ਹੀ ਉਹ ਕੇਬਲ ਲੈ ਆਵਾਂਗੇ। ਬਿਲਕੁਲ ਠੀਕ ਨਾ ਤੇ ਨਾ ਹੋਇਆ ਤੇ ਕੱਲ ਮੈਂ ਤੁਹਾਨੂੰ ਪੈਸੇ ਦਿਆਂਗਾ ਕਿਉਂਕਿ ਤੁਹਾਡੇ ਫਿਰ ਉਹ ਬਿਜਲੀ ਵਾਲੇ ਦੇ ਤਲਕਾਤ ਹੁੰਦੇ ਨਾ ਤੁਹਾਨੂੰ ਜ਼ਰਾ ਜੋ ਤੁਸੀਂ ਦੱਸੋਗੇ ਮਸਜਿਦ ਵਾਸਤੇ ਚਾਹੀਦਾ ਸਗੋਂ ਰਿਲੀਫ ਮਿਲ ਜਾਏਗਾ ਤੇ ਉਹ ਇਨਸ਼ਾਅੱਲਾ ਮੈਂ ਜਿਨ੍ਹਾਂ ਨੂੰ ਸਮਾਨ ਕਹਿ ਕੇ ਆਇਆ ਨਾ ਮੈਂ ਉਹਨਾਂ ਨੇ ਕਹਿ ਗਿਆ ਕਿ ਮੈਂ ਮਸਜਿਦ ਵਾਸਤੇ ਕਹਿੰਦੇ ਇਨਸ਼ਾਅੱਲਾ ਤੁਸੀਂ ਲੈ ਕੇ ਆਓਗੇ ਤੇ ਮਜ਼ੀਦ ਜਿਸ ਤਰ੍ਹਾਂ ਡਿਸਕਾਊਂਟ ਹੋਏਗੀ। ਓਕੇ ਸ਼ਾਹ ਜੀ ਮਿਹਰਬਾਨੀ ਬਹੁਤ ਸ਼ੁਕਰੀਆ। ਲਓ ਜੀ ਦੋਸਤੋ ਸਾਡਾ ਇਹ ਜਿਹੜਾ ਕੰਮ ਲੈਂਟਰ ਵਾਲਾ ਆਖਰੀ ਮਰਾਖਲ ਦੇ ਵਿੱਚ ਅਲਹਮਦੁਲਿਲਾ ਪਹੁੰਚ ਗਿਆ। ਇਨਸ਼ਾਅੱਲਾ 2-3 ਦਿਨ ਦੇ ਵਿੱਚ ਕੰਪਲੀਟ ਹੋ ਜਾਏਗਾ ਫਿਰ ਅਗੋ ਲੈਂਟਰ ਦੀ ਭਰਾਈ ਹੋ ਜਾਏਗੀ। ਬੜੀ ਮਿਹਰਬਾਨੀ ਦੁਆਵਾਂ 'ਚ ਯਾਦ ਰੱਖਿਓ। ਜਜ਼ਾਕ ਅੱਲਾ ਜੀ ਬਹੁਤ ਸ਼ੁਕਰੀਆ।